दर्शकों ब्रेक तो बाद तुहाडा स्वागत है जी। डॉक्टर साहब अगले इशू बारे तुहाडा की कहना है? देखो जदों कोई माड़ा रूलर ਜਾਂ ਮਾੜੀ ਵਿਚਾਰਧਾਰਾ ਲੋਕਾਂ ਦੇ ਉੱਤੇ ਠੋਸੀ ਜਾਂਦੀ ਹੈ ਜਾਂ ਉਹਨਾਂ ਦੇ ਹੱਥ 'ਚ ਡਿਸੀਜਨ ਮੇਕਿੰਗ ਪਾਵਰ ਆਉਂਦੀ ਹੈ ਜੀ, ਤੇ ਫਿਰ ਉਹ ਉਸ ਕਿਸਮ ਦਾ ਹੀ ਮਾਹੌਲ ਪੈਦਾ ਕਰਦੇ ਨੇ ਜਿਸ 'ਚੋਂ ਟਕਰਾਅ ਹੁੰਦਾ ਤੇ ਟਕਰਾਅ ਤਬਾਹੀ ਨੂੰ ਜਨਮ ਦਿੰਦਾ ਜੀ ਜੀ। ਇਸ 'ਚ ਕੋਈ ਸ਼ੱਕ ਨਹੀਂ ਹੈ। ਔਰ ਅੱਜ ਹੀ ਮੈਂ ਇੱਕ ਆਰਟੀਕਲ ਵੀ ਦੇਖ ਰਿਹਾ ਸੀ ਕਿ ਜਦੋਂ ਅਸੀਂ ਮੋਦੀ ਐਡਮਿਨਿਸਟ੍ਰੇਸ਼ਨ ਜਿਹੜਾ 2014 ਤੋਂ ਪਾਵਰ ਦੇ ਵਿੱਚ ਆਇਆ, ਇਹਨਾਂ ਦੀਆਂ ਨੀਤੀਆਂ ਦੇਖਦੇ ਹਾਂ ਤੇ ਇਹਨਾਂ ਦੇ ਲਈ 1 ਪੁਆਇੰਟ ਪ੍ਰੋਗਰਾਮ ਇੱਕ ਪਾਸੇ ਵਿਦਨ ਕੰਟਰੀ ਤਾਂ ਖੁੱਲੀਆਂ ਵਾਗਾਂ ਮੋਹਨ ਭਾਗਵਤ ਔਰ ਜਿੰਨਾ ਵੀ ਇਹਨਾਂ ਦਾ 72 ਸੰਘ ਪਰਿਵਾਰ ਦਾ ਜਿਹੜਾ ਗੁੰਡਾ ਅਨਸਰ ਹੈ ਉਹਨਾਂ ਦੇ ਲਈ ਖੁੱਲੀਆਂ ਛੱਡੀਆਂ ਹੋਈਆਂ ਨੇ ਜੀ। ਦੂਸਰੇ ਪਾਸੇ ਜਿਹੜਾ ਲੋਕਾਂ ਨੂੰ ਫੀਡ ਕੀਤਾ ਜਾ ਰਿਹਾ, ਇੱਕ ਪਾਸੇ ਵਿਦਨ ਦਾ ਕੰਟਰੀ ਜਿਵੇਂ ਕਿ ਵੀ ਗਊ ਦਾ ਇਸ਼ੂ ਹੀ ਜਿਹੜਾ ਹੈ ਉਹ ਸੈਂਟਰਲ ਇਸ਼ੂ ਰਹਿ ਗਿਆ। ਨੇਬਰਸ ਦੇ ਨਾਲ ਟਕਰਾ, ਪਾਕਿਸਤਾਨ ਦੇ ਨਾਲ ਗੱਲਬਾਤ ਦਾ ਕੋਈ ਰਸਤਾ ਕੱਢਣ ਦੀ ਥਾਂ ਟੋਟਲ ਜਿਹੜਾ ਹੈ ਉਹ ਟਕਰਾਅ ਦੀ ਲਾਈਨ, ਕਨਫਰੰਟੇਸ਼ਨ ਦੀ ਲਾਈਨ। ਔਰ ਜੰਮੂ ਕਸ਼ਮੀਰ ਦੇ ਵਿੱਚ ਬੇਸ਼ੱਕ ਸਰਕਾਰ PDP ਨਾਲ ਮਿਲ ਕੇ ਬਣਾਈ ਹੈ, ਜੂਨੀਅਰ ਪਾਰਟਨਰ ਬਣੇ ਹੋਏ ਨੇ ਔਰ ਜੋ ਹਾਲਾਤ ਉੱਥੇ ਪਿਛਲੇ 4-5 ਮਹੀਨੇ ਤੋਂ ਚੱਲ ਰਹੇ ਨੇ, ਅਜੇ 2 ਦਿਨ ਪਹਿਲਾਂ ਹੀ ਜਿਹੜੀ ਹੈ ਮਹਿਬੂਬਾ ਮੁਫਤੀ ਦਿੱਲੀ ਆਈ, ਉਹਨੂੰ ਵੀ ਲੱਗਦਾ ਵੀ ਜਾ ਰਿਹਾ ਕਿਉਂਕਿ ਉਹ ਸੀਟ ਵੀ ਲੂਜ਼ ਕੀਤੀ। ਵੋਟਾਂ ਸਾਰੇ 7% ਲੋਕਾਂ ਨੇ ਪਾਈਆਂ, ਇੱਕ ਸੀਟ ਤੇ ਸਿਰਫ 3% ਲੋਕਾਂ ਨੇ ਪਾਈਆਂ ਔਰ ਉਹਨੇ ਆ ਕੇ ਤਰਲਾ ਮਿੰਨਤਾ ਕੀਤਾ ਇਹਦਾ ਮੋਦੀ ਦਾ ਕਿ ਭਾਈ ਗੱਲਬਾਤ ਦਾ ਦਰਵਾਜ਼ਾ ਖੋਲੋ। ਪਰ ਜਿਹੜੀ ਉਹਨਾਂ ਦੀ ਲਾਈਨ ਆਈ ਹੈ ਉਹ ਇਹੀ ਹੈ ਕਿ ਜੀ ਨਹੀਂ, ਅਸੀਂ ਕੋਈ ਸੈਪਰੇਟਿਸਟ ਨਾਲ ਗੱਲਬਾਤ ਨਹੀਂ ਕਰਨੀ। ਔਰ ਇਹੀ ਹਾਲ ਜਿਹੜਾ ਇੱਕ ਪਾਸੇ ਇਹਨਾਂ ਨੇ ਕਸ਼ਮੀਰ ਦੇ ਵਿੱਚ ਜੋ ਹਾਲਾਤ ਪਹਿਲੀ ਵਾਰ ਹੈ ਉੱਥੇ ਕਿ ਬੱਚੀਆਂ ਵੀ ਸਕੂਲਾਂ ਕਾਲਜਾਂ 'ਚੋਂ ਬਾਹਰ ਨਿਕਲ ਕੇ ਜਿਹੜਾ ਉਹ ਗੋਲੀਆਂ ਉਹਨਾਂ ਦੀਆਂ ਖਾਣ ਨੂੰ ਤਿਆਰ ਨੇ। ਔਰ ਵਿਦਨ ਜੋ ਹਾਲ ਜਿਵੇਂ ਅਸੀਂ ਦੇਖਿਆ ਕਿ ਬਸਤਰ ਦੇ ਵਿੱਚ 25 ਦੇ ਕਰੀਬ CRPF ਦੇ ਜਵਾਨ ਮਾਰੇ ਗਏ, ਕਿੰਨੇ ਲਾਪਤਾ ਨੇ, 50-60 ਜ਼ਖਮੀ ਨੇ। ਦੇਖੋ ਅਸੀਂ ਜਦੋਂ ਵੀ ਕੋਈ ਲਾਸ ਆਫ ਲਾਈਫ ਹੁੰਦਾ ਹੈ, ਉਹ ਜਵਾਨ ਦਾ ਹੋਏ ਕਿਸੇ ਬੇਗੁਨਾਹ ਦਾ ਹੋਏ, ਫਿਰ ਇੱਕ ਗੱਲ ਵੱਲ ਜ਼ਰੂਰ, ਹੁਣ ਤੁਸੀਂ ਠੀਕ ਹੈ ਮੋਦੀ ਕਹਿ ਰਿਹਾ ਜੀ ਸ਼ਹੀਦਾਂ ਦਾ ਅਸੀਂ ਵਿਰਸਾ ਨਹੀਂ ਭੁੱਲਾਂਗੇ, ਰਾਜਨਾਥ ਕਹਿ ਰਿਹਾ ਕਿ ਜੀ ਇਹ ਕੋਲਡ ਬਲੱਡਡ ਮਰਡਰ ਹੈ। ਜਿੱਥੇ ਵੀ ਗਏ ਪੰਜਾਬ 'ਚ ਇੱਕ ਜਵਾਨ ਇੰਸਪੈਕਟਰ ਜਿਹੜਾ ਮਾਰਿਆ ਗਿਆ ਸਿੱਖ ਡਿਸਟ੍ਰਿਕਟ ਅੰਮ੍ਰਿਤਸਰ ਦਾ, ਹਿਮਾਚਲ 'ਚ ਇੱਕ ਮੰਡੀ ਦਾ 5 ਲੱਖ ਉਹਨੂੰ ਦਿੱਤੇ ਨੇ। ਲੋਕ ਜਿਹੜੇ ਨੇ ਉਹ ਦੇਸ਼ ਭਗਤੀ ਦਾ ਜਿਹੜਾ ਉਹ ਉਸ ਨੂੰ ਦੁਹਰਾਉਂਦੇ ਨੇ। ਜਿਹੜਾ ਪੰਜਾਬ ਦਾ ਇੰਸਪੈਕਟਰ ਉਹਦੀ ਛੋਟੀ ਬੱਚੀ ਉਹ ਸਲੂਟ ਕਰ ਰਹੇ। ਦੇਖੋ ਜੇ ਤੁਸੀਂ ਹਿਊਮਨ ਫੈਕਟਰ ਦੇਖੋਗੇ ਤਾਂ ਫਿਰ ਤੁਹਾਡਾ ਦਿਲ ਪਸੀਜਦਾ ਹੈ ਕਿ ਵੀ ਇਹ ਕੀ ਚੱਲ ਰਿਹਾ। ਪਰ ਜੇ ਤੁਸੀਂ ਸਿਰਫ ਇਸੇ ਗੱਲ 'ਚ ਉਲਝ ਜਾਓਗੇ ਕਿ ਉਹਨੇ ਉਹਨੂੰ ਮਾਰਿਆ, ਇਹ ਅੱਗੋਂ ਜੀ ਹੁਣ ਇਹ ਇਸ ਨੂੰ ਇਸ ਤਰੀਕੇ ਨਾਲ ਪ੍ਰਚਾਰ ਰਹੇ ਨੇ ਕਿ ਜੀ ਖੁੱਲੀ ਛੁੱਟੀ ਦੇ ਦਿਓ, ਅਸੀਂ ਬੰਬਾਰਡ ਅੱਗੇ ਕਰ ਰਹੇ ਨੇ ਬੰਬਾਰਡ। ਉਹਨਾਂ 'ਤੇ ਕੋਈ ਇਹਨਾਂ ਨੇ ਦਇਆ ਨਹੀਂ ਰੱਖੀ ਹੋਈ ਕਿ ਜੀ ਉਹਨਾਂ ਨੇ ਤਾਂ ਉਹ ਸੈਲਮਾ ਜੂਡਮ ਵਰਗੀ ਕੈਟਸ ਕ੍ਰੀਏਟ ਕਰਕੇ ਉਹਨਾਂ ਦੀ ਤਾਂ ਤਬਾਹੀ ਮਚਾਈ ਹੋਈ ਆਦੀਵਾਸੀਆਂ ਦੀ। ਪਰ ਗੱਲ ਅਲਟੀਮੇਟਲੀ ਹਿੰਸਾ ਦੇ ਨਾਲ ਹਿੰਸਾ ਕਰਨੀ, ਅੱਗ ਨਾਲ ਅੱਗ ਨਹੀਂ ਬੁਝਦੀ ਹੈ ਜਦੋਂ ਤੱਕ ਕੋਈ ਫਾਰਸਾਈਟਡ ਹੁਕਮਰਾਨ, ਜੇ ਔਰ ਇਹ ਗੱਲ ਕੱਲਾ ਮੌਇਸ ਦਾ ਇੱਕ ਥਾਂ ਤੇ ਬਸਤਰ ਜਾਂ ਛੱਤੀਸਗੜ੍ਹ ਜਾਂ ਝਾਰਖੰਡ ਤੱਕ ਮਹਿਦੂਦ ਨਹੀਂ ਹੈ। ਉਹਨਾਂ ਦੀਆਂ ਆਪਣੀਆਂ ਇੰਟੈਲੀਜੈਂਸ ਰਿਪੋਰਟਸ ਨੇ ਕਿ 50,000 ਤੋਂ ਜ਼ਿਆਦਾ ਉਹਨਾਂ ਦੇ ਕੋਲ ਟ੍ਰੇਨਡ, ਔਰ ਜਿਹਨੇ ਇਹ ਕੈਰੀ ਕੀਤਾ ਹੈ ਸਾਰਾ ਉਹ ਗਰੁੱਪ ਹੀ ਔਰਤਾਂ ਦਾ ਹੈਗਾ, ਵਿਮਨ ਦਾ। ਹੁਣ ਜੇ ਉਸ ਕਿਸਮ ਤੱਕ ਉਹ ਪਹੁੰਚ ਗਏ ਆਦੀਵਾਸੀ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਧਰਤੀ ਹੈ, ਲੈਂਡ ਹੈ ਉਹਨਾਂ ਦੀ, ਉਹ ਮਲਟੀਨੈਸ਼ਨਲਸ ਦੇ ਹਵਾਲੇ ਕੀਤੀ, ਉਹਨਾਂ ਕੋਲ ਕੁਛ ਨਹੀਂ ਹੈ। ਤੇ ਜਦੋਂ ਤੁਸੀਂ ਈਵਨ ਬਿੱਲੀ, ਹਾਲਾਂਕਿ ਬਿੱਲੀ ਪਾਲਤੂ ਹੈ, ਡੋਮੈਸਟਿਕ ਹੈ, ਵਾਇਲੈਂਟ ਨਹੀਂ ਹੈ, ਪਰ ਤੁਸੀਂ ਦਰਵਾਜ਼ੇ ਬੰਦ ਕਰ ਲਓ, ਖਿੜਕੀਆਂ ਬੰਦ ਕਰ ਦਿਓ, ਰੋਸ਼ਨਦਾਨ ਬੰਦ ਕਰ ਦਿਓ ਤੇ ਬਿੱਲੀ ਨੂੰ ਕੰਧ ਤੱਕ ਤੁਸੀਂ ਕੋਈ, ਫਿਰ ਬਿੱਲੀ ਵੀ ਸ਼ੇਰ ਬਣ ਜਾਂਦੀ, ਫਿਰ ਉਹ ਵੀ ਫਾਈਟ ਬੈਕ ਕਰਦੀ। ਸੋ ਬਜਾਏ ਕਿ ਤੁਸੀਂ ਮੁੱਢਲੀਆਂ ਸਮੱਸਿਆਵਾਂ ਨੂੰ ਹੱਲ ਕਰੋ, ਇਹ ਜਿਹੜਾ ਹੈ ਵਿਦਨ ਆਪਣੇ ਸਿਟੀਜ਼ਨਸ ਨਾਲ ਵੀ ਟਕਰਾਅ ਦੀ ਲਾਈਨ ਹੈ। ਪਾਕਿਸਤਾਨ ਦੀ ਅਸੀਂ ਗੱਲ ਕੀਤੀ ਹੈ, ਨੇਪਾਲ ਨਾਲ ਇਹਨਾਂ ਦੇ ਕਿਹੋ ਜਿਹੇ ਰਿਲੇਸ਼ਨਸ ਨੇ। ਚਾਈਨਾ, ਹੁਣ ਚਾਈਨਾ ਨੂੰ ਇਹ ਜਾਣਦਿਆਂ ਹੋਇਆਂ ਵੀ ਕਿ ਵੀ ਇਹ ਕੋਈ ਮੈਚ ਨਹੀਂ ਹੈਗੇ, ਚਾਈਨਾ ਨਾਲ ਕੀ ਮੈਚ ਨੇ ਜੀ ਨਹੀਂ। ਚਾਈਨਾ ਜਿਹੜੀ ਆ ਆਪਣੇ ਆਪ ਨੂੰ ਮਿਡਲ ਕਿੰਗਡਮ ਕਹਿੰਦੇ ਕਿ ਵੀ ਹੈਵਨ ਔਰ ਅਰਥ ਦੇ ਵਿਚਾਲੇ ਅਸੀਂ ਹੈਗੇ, ਉਹ ਡਾਇਰੈਕਟਲੀ ਟਰੰਪ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਜਿਹੜਾ ਹੈ ਉਹ ਆਪਣੀਆਂ ਟਰਮਸ ਦੀ ਗੱਲ ਕਰਦੇ ਨੇ। ਔਰ ਇਹਨਾਂ ਦਾ ਹਾਲ ਇਹ ਹੈ ਵੀ H1B ਵੀਜ਼ੇ ਰਿਵਾਈਜ਼ ਕਰਨ ਦੀ ਗੱਲ ਹੋਈ ਹੈ ਤੇ ਇਹਨਾਂ ਦਾ ਉਹ ਆ ਕੇ ਅਰੁਣ ਜੇਤਲੀ, ਦੂਜੇ ਤੀਜੇ ਮੀਡੀਆ ਦੇਖ ਲਓ, ਉਹਨਾਂ ਦੇ ਜਿਵੇਂ ਸੱਪ ਸੁੰਘਿਆ ਹੁੰਦਾ ਕਿ ਵੀ, ਕਿਉਂਕਿ ਸਾਹਮਣੇ ਆਇਆ ਕਿ ਵੀ ਇਹਨਾਂ ਦੀਆਂ ਇਨਫੋ ਤੇ ਟਾਟਾ ਤੇ ਦੂਜੀਆਂ ਕੰਸਲਟੈਂਸੀ ਫਰਾਡ ਕਰਦੇ ਰਹੇ, ਕਿਉਂਕਿ ਲੋਟਰੀ ਸਿਸਟਮ ਹੈ। ਜੇ 60,000 ਵੀਜ਼ਾ ਕੱਢਣਾ ਹੈ ਉਹਨਾਂ ਨੇ,
ਉਹਨਾਂ ਨੇ ਇੰਨੀਆਂ ਜ਼ਿਆਦਾ ਐਪਲੀਕੇਸ਼ਨਸ 10 ਟਾਈਮਸ ਪਵਾ ਦਿੰਦੇ ਨੇ ਕਿ ਵੀ ਤੁਹਾਡੇ ਚਾਂਸਿਸ ਹੀ ਵੱਧ ਜਾਂਦੇ ਨੇ। ਹੁਣ ਇਹ ਫਰਾਡ ਡਿਟੈਕਟ ਹੋਇਆ ਔਰ ਹੁਣ ਉਹ ਜਿਹੜੇ ਨੇ ਉਹਨੂੰ ਕੱਟ ਕਰ ਰਹੇ ਨੇ। ਸੋ ਇਹ ਤਾਂ ਇਸੇ ਤੋਂ ਹੀ ਖੌਫਜ਼ਦਾ ਹੋ ਗਿਆ ਕਿ ਜੇ H1B ਸਾਡੇ ਘਟ ਗਏ ਥੋੜੇ ਤੇ ਕੀ ਹੋਏਗਾ। ਤੇ ਹੁਣ ਜਿਵੇਂ ਇਹ ਚਾਈਨਾ ਦੇ ਨਾਲ ਟਕਰਾਅ ਦੀ ਲਾਈਨ ਇਹਨਾਂ ਨੇ, ਦਲਾਈ ਲਾਮਾ 2 ਵਾਰ ਉਹਦਾ ਅਰੁਣਾਚਲ ਪ੍ਰਦੇਸ਼ ਜਿਹਨੂੰ ਚਾਈਨਾ ਸਾਊਥ ਤਿੱਬਤ ਕਹਿੰਦਾ ਜੀ ਉਹਦਾ ਦੌਰਾ ਕਰਵਾਇਆ। ਔਰ ਹੁਣ ਚਾਈਨਾ ਨੇ, ਔਰ ਅਸੀਂ ਜਦੋਂ ਵੀ ਇਸ ਕਿਸਮ ਦੀ ਖਬਰ ਰਹੀ ਹੈ ਹਮੇਸ਼ਾ ਇਸ ਨੂੰ ਅਸੀਂ ਪਿਕ ਕਰਦੇ ਹਾਂ ਕਿਉਂਕਿ ਸਾਨੂੰ ਇਹ ਨਜ਼ਰ ਆਉਂਦਾ। ਔਰ ਅਜੇ ਇਹਨਾਂ ਨੇ ਇਹ ਹੌਸਲਾ ਤਾਂ ਨਹੀਂ ਕੀਤਾ ਕਹਿਣ ਦਾ ਕਿ ਵੀ ਇਹ ਜਿਹੜਾ ਨਕਸਲਾਈਟ ਅਟੈਕ ਹੋਇਆ ਜਾਂ ਮਾਓਇਸਟ ਨੇ ਇਹਨਾਂ ਨੂੰ ਹਥਿਆਰ ਕਿੱਥੋਂ ਆ ਰਹੇ ਨੇ, ਔਰ ਅਲਟੀਮੇਟਲੀ ਕਿਤੇ ਨਾ ਕਿਤੇ ਜਾ ਕੇ ਚਾਈਨਾ ਦੇ ਨਾਲ ਕਨੈਕਸ਼ਨ ਜੋੜਨਗੇ। ਪਰ ਅਜੇ ਇਹਨਾਂ 'ਚ ਹੌਸਲਾ ਨਹੀਂ ਹੈ। ਇੱਥੇ ਤਾਂ ਜਿਹੜੀ ਕਸ਼ਮੀਰ ਦੇ ਵਿੱਚ ਇੰਡੀਜਨਸ ਮੂਵਮੈਂਟ ਹੈ ਕਸ਼ਮੀਰੀਆਂ ਦੀ, ਉਹਨੂੰ ਪਾਕਿਸਤਾਨ ਦੇ ਖਾਤੇ 'ਚ ਪਾਉਂਦੇ ਨੇ। ਪਰ ਚਾਈਨਾ ਹੁਣ ਇੱਕ ਸਟੈਪ ਅੱਗੇ ਚਲਾ ਗਿਆ। ਔਰ ਜਿਹੜੀ ਖਬਰ ਮੈਂ ਇਸ ਡਿਸਕਸ਼ਨ ਦੇ ਲਈ ਚੁਣੀ ਹੈ ਜੀ, ਇਹਨਾਂ ਨੇ ਚਾਈਨਾ ਨੇ 6 ਥਾਵਾਂ ਅਰੁਣਾਚਲ ਪ੍ਰਦੇਸ਼ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਉਹਨਾਂ ਨੇ ਨਾਂ ਆਪਣੀ ਚਾਈਨੀਜ਼ ਲੈਂਗੁਏਜ ਜਾਂ ਜਿਹੜਾ ਲੋਕਲ ਉਹਨਾਂ ਦਾ ਡਾਇਲੈਕਟ ਹੈ ਉਹਦੇ 'ਚ, ਕਿਉਂਕਿ ਚਾਈਨਾ ਨੇ ਕਦੇ ਵੀ ਅਰੁਣਾਚਲ ਪ੍ਰਦੇਸ਼ ਨੂੰ ਹਿੰਦੂ ਭਾਰਤ ਦਾ ਹਿੱਸਾ ਨਹੀਂ ਮੰਨਿਆ। ਉਹਨਾਂ ਨੇ ਕਿਹਾ ਇਹ ਸਾਡਾ ਸਾਊਥ ਤਿੱਬਤ ਹੈ। ਔਰ ਇਹ ਖਬਰ ਹੀ ਹੈ ਬੀਜਿੰਗ ਡੇਟ ਲਾਈਨ ਦੀ ਕਿ ਚਾਈਨਾ ਹਿਟਸ ਬੈਕ ਸੇਜ਼ they have lawful right to standardize names in ਅਰੁਣਾਚਲ ਪ੍ਰਦੇਸ਼। ਹੁਣ ਅਰੁਣਾਚਲ ਪ੍ਰਦੇਸ਼ ਇਹਨਾਂ ਦੇ ਕਬਜ਼ੇ 'ਚ ਹੈ। ਚਾਈਨਾ ਨੇ 6 ਥਾਵਾਂ ਦੇ ਨਾਂ ਜਿਹੜੇ ਨੇ ਉਹ ਆਪਣੇ ਕੀਤਾ, ਉਹਨਾਂ ਦੇ ਨਕਸ਼ੇ ਦੇ ਵਿੱਚ ਵੀ ਅਰੁਣਾਚਲ ਪ੍ਰਦੇਸ਼ ਨੂੰ ਦਿਖਾਉਂਦੇ ਨੇ ਜੀ। ਚਾਈਨਾ ਔਨ ਫਰਾਈਡੇ, ਬੀਜਿੰਗ ਡੇਟ ਲਾਈਨ ਹੈ, ਚਾਈਨਾ ਔਨ ਫਰਾਈਡੇ asserted that it was its lawful right to standardize official names for 6 places in Arunachal Pradesh, while its state-run media warned that India will pay dearly if it continues to play the Dalai Lama card. ਹੁਣ ਚਾਈਨਾ ਨੇ ਕਿਹਾ ਜੀ ਇਹ ਸਾਡਾ ਹੱਕ ਹੈ ਕਿਉਂਕਿ ਸਾਡਾ ਸੂਬਾ ਹੈ, ਤੁਸੀਂ ਸਾਊਥ ਤਿੱਬਤ ਹੈ। ਔਰ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇਹ ਦਲਾਈ ਲਾਮੇ ਦਾ ਕਾਰਡ ਖੇਡਦੇ ਰਹੇ ਤਾਂ ਤੁਹਾਨੂੰ ਇਹਦੀ ਫਿਰ ਬਹੁਤ ਭਾਰੀ ਕੀਮਤ ਚੁਕਾਣੀ ਪਏਗੀ। ਹੁਣ ਚਾਈਨੀਜ਼ ਨੋਨ ਨੇ ਫॉर ਅੰਡਰਸਟੇਟਮੈਂਟ, ਜਦੋਂ ਡੀਅਰਲੀ ਕਹਿ ਰਹੇ ਨੇ ਔਰ ਆਲਰੇਡੀ ਉਹਨਾਂ ਨੇ ਜਿਹੜਾ 6 ਥਾਵਾਂ ਦੇ ਨਾਂ ਰੱਖ ਲਏ ਨੇ। ਕੱਲ ਨੂੰ ਚਾਈਨੀਜ਼ ਆਰਮੀ ਮੂਵ ਕਰਕੇ ਅਰੁਣਾਚਲ ਲੈ ਲੈਂਦੀ ਹੈ ਜਿਹੜਾ ਉਹਨਾਂ ਦੇ ਲਈ ਬੱਚੋਂ ਕਾ ਖੇਲ ਹੈ ਵਾਲੀ ਦਾ। ਕੀ ਕਰ ਲੈਣਗੇ? ਨਿਊਕਲੀਅਰ ਵਰਤਣਗੇ ਚਾਈਨਾ ਦੇ। ਕੀ ਕਰਨਗੇ? ਚਾਹੇ ਅੱਗੇ 1962 'ਚ ਜਿਹੜਾ ਨਹਿਰੂ ਨੇ ਕਿਹਾ ਸੀ ਥਰੋ ਦੈਮ ਆਊਟ, ਤੇ ਮੁੜ ਕੇ ਕੀ ਹੋਇਆ? 60,000 ਸਕੁਅਰ ਮਾਈਲ ਟੈਰੀਟਰੀ ਐਕਸਾਈ ਚੇਨ ਜਿਹਨੂੰ ਕਹਿੰਦੇ ਨੇ ਉਹ ਚੀਨੀਆਂ ਦੇ ਕੋਲ ਹੈ। ਕਿੰਨੇ ਮਤੇ ਕੀਤੇ ਨੇ ਵੀ ਅਸੀਂ ਭਾਰਤ ਮਾਂ ਦੇ ਸਪੁੱਤਰ ਨਹੀਂ, ਜੇ ਅਸੀਂ ਵਾਪਸ ਨਾ ਲਈ। ਹੁਣ ਲੈਂਦੇ ਕਿਉਂ ਨਹੀਂ ਹੋ ਵਾਪਸ ਤੁਸੀਂ? ਸੋ ਇਸ ਸਾਰੇ 'ਚ ਫਿਰ ਚਾਈਨਾਜ਼ ਉਹਨਾਂ ਨੇ ਇਹ ਕਿਹਾ ਕਿ ਵੀ ਚਾਈਨਾਜ਼ ਪੋਜੀਸ਼ਨ ਔਨ ਦਾ ਈਸਟਰਨ ਸੈਕਟਰ ਆਫ ਇੰਡੀਆ, ਈਸਟਰਨ ਸੈਕਸ਼ਨ ਆਫ ਇੰਡੀਆ, China boundaries clear and consistent. Chinese Foreign Ministry spokesman Lu Kang said at a media briefing here while reacting to India's assertion that Arunachal Pradesh is its integral part. ਇਹ ਉਹਨੇ ਚਾਈਨੀਜ਼ ਫੋਰਨ ਮਿਨਿਸਟਰ ਨੇ ਕਿਹਾ ਕਿਉਂਕਿ ਇੰਡੀਆ ਨੇ ਬਾਰ-ਬਾਰ ਕਹਿ ਰਿਹਾ ਜੀ ਅਰੁਣਾਚਲ ਪ੍ਰਦੇਸ਼ ਸਾਡਾ ਅਟੂਟ ਅੰਗ ਹੈ। Chinese Foreign Ministry spokesman Lu Kang said at a media briefing here while reacting to India's assertion that Arunachal Pradesh is its integral part. Relevant names have been used by ethnic Mombai and Tibetan Chinese who have lived here for generations. So it is a fact that cannot be changed. To standardize these names and publicize them is a legitimate measure based on our lawful right, he said. Lu also said that a legitimate measure based on our lawful, he said Lu also countered India's charge that China was inventing names to make its territorial claims over the area legal to India. On Thursday had hit out at China for having Chinese names. मैं ਸਮਾਂ ਸੀਮਾ ਕਰਕੇ ਵੇਰਵੇ 'ਚ ਨਹੀਂ ਜਾਵਾਂਗਾ ਜੀ। ਸੋ ਜ਼ਾਹਰ ਹੈ ਕਿ ਚਾਈਨਾ ਨੇ ਜਦੋਂ ਇਹਨਾਂ ਦੀ ਦਲਾਈ ਲਾਮੇ ਦੀ ਵਿਜ਼ਿਟ ਸੀ ਔਰ ਉਹਨਾਂ ਨੇ ਇਹਨੂੰ ਆਬਜੈਕਟ ਕੀਤਾ ਸੀ, ਸੋ ਉਹਨਾਂ ਨੇ ਹੁਣ ਇਹਦਾ ਜਵਾਬ ਦਿੱਤਾ ਹੈ। ਨਾਲ ਉਹਨਾਂ ਨੇ 6 ਥਾਵਾਂ ਦੇ ਨਾਂ ਜਿਹੜੇ ਨੇ ਆਪਣੇ ਚੁਣੇ ਨੇ ਦਿੱਤੇ ਆ ਉਹਨੂੰ, ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਹੁਣ ਇਹ ਕਾਰਡ ਪਲੇ ਕੀਤਾ ਤੇ ਇੰਡੀਆ ਵਿਲ ਹੈਵ ਟੂ ਪੇ ਡੀਅਰਲੀ। ਸੋ ਜ਼ਾਹਰ ਹੈ ਕਿ ਵੀ ਚਾਈਨਾ ਦੇ ਨਾਲ ਪੰਗਾ, ਔਰ ਕਿਉਂਕਿ ਇਹ ਆਲਰੇਡੀ ਅਮਰੀਕਾ ਦੀ ਪ੍ਰੋਕਸੀ ਬਣੇ ਹੋਏ ਨੇ, ਉਹਨਾਂ ਦਾ ਕਾਰਡ ਪਲੇ ਕਰਨ ਨੂੰ ਤਿਆਰ ਨੇ ਔਰ ਇਹ ਕੁੱਟ ਵੀ ਖਾਣਗੇ। ਔਰ ਇਹ ਜਿਹੜੀ ਮਾਓਇਸਟ ਅਪਸਰਜ ਹੈ ਇਹ ਵੀ ਇਸ ਗੱਲ ਦਾ ਕਿਤੇ ਨਾ ਕਿਤੇ ਇਹ ਜਵਾਬ ਹੈ ਕਿ ਵੀ ਜੇ ਅਸੀਂ ਆਪਣੇ ਕਾਰਡ ਪਲੇ ਕਰਨੇ ਸ਼ੁਰੂ ਕੀਤੇ ਤਾਂ ਫਿਰ ਆ ਤੁਹਾਡੇ CRPF ਤੇ ਦੂਜੇ ਤੀਜੇ ਇਹ ਜਿਹੜੇ ਨੇ ਉਹ ਘਾਹ ਦੇ ਪੱਤਿਆਂ ਵਾਂਗੂ ਜਿਹੜਾ ਉੜਦੇ ਦਰਖਤਾਂ ਦੇ ਪੱਤਿਆਂ ਵਾਂਗੂ ਉੱਡ ਜਾਣਗੇ, ਘਾਹ ਦੇ ਤੀਲਿਆਂ ਵਾਂਗ। ਤੁਹਾਡੀ ਕੋਈ ਹੋਂਦ ਹਸਤੀ ਨਹੀਂ ਹੈ ਔਰ ਤੁਹਾਡੀ ਬਹਾਦਰੀ ਪਹਿਲਾਂ ਵੀ ਬਾੜ 'ਚ ਅਸੀਂ ਦੇਖੀ ਹੋਈ ਹੈ।
ਚਾਈਨਾ ਤਾਂ ਇਹੀ ਕਹੇ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।